ਅਗਲੀ ਖਬਰ ਵੱਲ ਚੱਲੀਏ ਤੇ ਜੋ ਚਾਈਨਾ ਤੋਂ ਆ ਰਹੀ ਆ ਬੀजिंग ਤੋਂ ਚਾਈਨਾ ਦੇ ਬੜੇ-ਬੜੇ ਸ਼ਹਿਰ ਇੱਕ ਵਾਰੀ ਫੇਰ ਲਾਕਡਾਊਨ ਕਰਨੇ ਸ਼ੁਰੂ ਕਰ ਦਿੱਤੇ ਹੈਗੇ ਚਾਈਨਾ ਦੀ ਸਰਕਾਰ ਨੇ ਕਿਉਂਕਿ ਉੱਥੇ ਕਰੋਨਾ ਵਾਇਰਸ ਫੇਰ ਫੈਲ ਰਿਹਾ ਹੈਗਾ ਕਹਿੰਦੇ ਪਈ ਕਾਫੀ ਅਪਾਰਟਮੈਂਟ ਕੰਪਾਊਂਡਸ ਜੋ ਬੀजिंग ਟਾਊਨ ਆ ਜਿਹਦੀ ਪੋਪੂਲੇਸ਼ਨ 22 ਮਿਲੀਅਨ ਦੇ ਕਰੀਬ ਆ ਉਹਨਾਂ ਨੂੰ ਇੱਕ-ਇੱਕ ਹਫ਼ਤੇ ਦੇ ਲਈ ਲਾਕਡਾਊਨ ਕਰ ਦਿੱਤਾ ਗਿਆ ਹੈਗਾ ਆ ਜੀ ਯੂਰਪੀਅਨ ਯੂਨੀਅਨ ਦੇ ਚੈਂਬਰ ਆਫ ਕਮਰਸ ਜੋ ਜਾਰਜ ਬਟਕੇ ਆ ਪ੍ਰੈਜ਼ੀਡੈਂਟ ਉਹ ਚਾਈਨਾ ਸੀ ਉਹਨਾਂ ਨੇ ਦੱਸਿਆ ਵੀ ਸਿਟੀ ਲੈਵਲ ਤੇ ਬਹੁਤ ਜ਼ਿਆਦਾ ਜੋ ਇਫੈਕਟ ਕਰ ਰਿਹਾ ਹੈਗਾ 30 ਤੋਂ ਵੱਧ ਜੋ ਸਟਾਫ ਰਿਪੋਰਟਰਸ ਆ ਜੋ ਉਹਨਾਂ ਨੇ ਦੱਸਿਆ ਆ ਵੀ 7 ਦਿਨਾਂ ਦੇ ਲਈ ਬੀजिंग ਦੇ ਵਿੱਚ ਵੱਖ-ਵੱਖ ਕਮਿਊਨਿਟੀਆਂ ਦਾ ਏਰੀਆ ਜੋ ਆ ਉਹਨਾਂ ਨੂੰ ਪੂਰੀ ਤਰ੍ਹਾਂ ਲਾਕਡਾਊਨ ਕਰ ਦਿੱਤਾ ਗਿਆ ਜੇਮਸ ਜ਼ਿਮਰਮੈਨ ਪਾਰਟਨਰ ਹੈਗੇ ਉਹਨਾਂ ਦੇ ਬੀजिंग ਆਫਿਸ ਦੇ ਪਰਕਿਨ ਕੋਈ ਉਹਨਾਂ ਨੇ ਟਵਿੱਟਰ ਦੇ ਉੱਤੇ ਇਹ ਦੱਸਿਆ ਆ ਹਜੇ ਤੱਕ ਇਹ ਕਲੀਅਰ ਨਹੀਂ ਹੋਇਆ ਕਿ ਪੂਰੇ ਸ਼ਹਿਰ ਦੇ ਵਿੱਚ ਕਿੰਨੇ ਕੁ ਲੋਕਾਂ ਦੇ ਉੱਤੇ ਇਹਦਾ ਜਿਹੜਾ ਅਸਰ ਹੋਇਆ ਆ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਹੈ ਵੀ 22 ਮਿਲੀਅਨ ਦੇ ਕਰੀਬ ਬੀजिंग ਜੋ ਟਾਊਨ ਆ ਉਹਦੀ ਪੋਪੂਲੇਸ਼ਨ ਹੈਗੀ ਆ ਤੇ ਇਹ ਇਸ ਦੇ ਨਾਲ ਚਾਈਨਾ ਦੀ ਜਿਹੜੀ ਇਕਨੋਮੀ ਤੇ ਹਰ ਇੱਕ ਦੇ ਉੱਤੇ ਬਹੁਤ ਵੱਡਾ ਜਿਹੜਾ ਅਸਰ ਪੈਣ ਫੇਰ ਜਾ ਰਿਹਾ ਲੋਕਲ ਅਥਾਰਟੀਜ਼ ਨੇ ਇਹ ਕਿਹਾ ਆ ਵੀ ਇੰਨੀ ਜ਼ਿਆਦਾ ਸਟ੍ਰਿਕਟਨੈਸ ਹੋਣ ਦੇ ਬਾਵਜੂਦ ਵੀ 1800 ਦੇ ਕਰੀਬ ਕੋਵਿਡ ਇਨਫੈਕਟਡ ਕੇਸ ਵੀਰਵਾਰ ਨੂੰ ਉੱਥੋਂ ਜਿਹੜੇ ਮਿਲੇ ਆ ਇੱਕ ਦਿਨ ਚ ਸੋ yeah. ਟੋਟਲ ਹੁਣ ਇਸ ਸ਼ਹਿਰ ਚ 10,000 ਤੋਂ ਵੱਧ ਕੇਸ ਹੋ ਗਏ ਆ ਕਰੋਨਾ ਵਾਇਰਸ ਨਾਲ ਪ੍ਰਭਾਵਿਤ ਲੋਕਾਂ ਦੇ ਸੋ ਓਵਰਆਲ ਚਾਈਨਾ ਦੇ ਵਿੱਚ 32,000 ਕੇਸ ਇਕੱਲੇ ਵੀਰਵਾਰ ਨੂੰ ਰਿਪੋਰਟ ਹੋਏ ਆ ਸੋ ਇਹਦਾ ਮਤਲਬ ਇਹ ਆ ਵੀ ਕਰੋਨਾ ਵਾਇਰਸ ਇੱਕ ਵਾਰੀ ਫੇਰ ਫੈਲਣਾ ਸ਼ੁਰੂ ਹੋ ਗਿਆ ਚਾਈਨਾ 'ਚ ਡਾਟਾ ਇਹ ਸ਼ੋ ਕਰ ਰਿਹਾ ਵੀ ਜਿਹੜੇ ਕੋਵਿਡ ਹਿੱਟ ਏਰੀਆਜ਼ ਆ ਉੱਥੇ ਲਗਭਗ ਸੜਕਾਂ ਪੂਰੀ ਤਰ੍ਹਾਂ ਖਾਲੀ ਹੈਗੀਆਂ ਆ ਕਹਿੰਦੇ ਪਈ ਸਾਬਵੇ ਰਾਈਡਰਸ਼ਿਪ ਜਿਹੜੀ ਆ ਉਹ 99% ਘਟ ਗਈ ਆ ਜਿਹੜੀ ਟ੍ਰੇਨ ਦੇ ਵਿੱਚ ਲੋਕ ਟਰੈਵਲ ਕਰਦੇ ਹੈਗੇ ਆ ਇਸੇ ਤਰ੍ਹਾਂ ਗੁਆਂਗਜੋ ਜੋ ਸਦਰਨ ਸਿਟੀ ਹੈਗਾ ਉੱਥੇ ਵੀ ਜੋ ਟ੍ਰੈਫਿਕ ਆ 65% ਆਲਰੇਡੀ ਘਟ ਗਿਆ ਸੋ ਕਾਫੀ ਜ਼ਿਆਦਾ ਜਿਹੜਾ ਅਸਰ ਆ ਪੈ ਰਿਹਾ ਹੈਗਾ ਬਿਲਕੁਲ ਹਰਜੋਤ ਸਿੰਘ ਜੀ ਜ਼ੀਰੋ ਕੋਵਿਡ ਪਾਲਿਸੀ ਦੇ ਜਿਹੜਾ ਉਹ ਤਹਿਤ ਚਾਈਨਾ ਵਾਲੇ ਉੱਥੋਂ ਦੀ ਜਿਹੜੀ ਕਾਂਗਰਸੀ ਸਰਕਾਰ ਆ ਉਹ ਪੂਰੀ ਤਰ੍ਹਾਂ ਇਸ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਵੀ ਧੱਕਾ ਕਰ ਰਹੀ ਆ ਹੁਣ ਉੱਥੋਂ ਝੜਪਾਂ ਦੀਆਂ ਜਿਹੜੀਆਂ ਵੀਡੀਓਜ਼ ਆ ਉਹ ਆ ਰਹੀਆਂ ਲੋਕ ਬਹੁਤ ਪਰੇਸ਼ਾਨ ਹਨ ਕਿਉਂਕਿ 2.5 ਸਾਲ ਹੀ ਹੋ ਗਏ ਉਹਨਾਂ ਨੂੰ 2 ਸਾਲ ਤੋਂ ਵੱਧ ਤਕਰੀਬਨ ਹੋ ਗਏ ਆ ਵੀ ਇਸੇ ਮਸਲੇ ਦੇ ਵਿੱਚ ਇਸੇ ਤਰੀਕੇ ਦੇ ਨਾਲ ਜਿਹੜੀ ਉਹ ਉਹਨਾਂ ਨੂੰ ਝੱਲਣਾ ਪੈ ਰਿਹਾ ਆ ਅਚਨਚੇਤੇ ਜਿੱਥੇ ਹੁੰਦੇ ਕੰਮਾਂ ਤੇ ਗਏ ਹੋਣ ਬਾਹਰ ਹੋਣ ਕਿਤੇ ਹੋਣ ਜਦੋਂ ਜੀ ਕਰਦਾ ਆ ਉਹ ਸਭ ਕੁਝ ਜਿਹੜਾ ਉਹ ਲਾਕਡਾਊਨ ਲਾ ਦਿੰਦੇ ਆ ਘਰੇ ਵੀ ਜਾਣ ਦੀ ਉਹਨਾਂ ਨੂੰ ਇਜਾਜ਼ਤ ਨਹੀਂ ਦਿੱਤੀ ਜਾਂਦੀ ਤੇ ਉਹ ਫਸ ਜਾਂਦੇ ਆ ਬੀजिंग ਜਿਹੜੀ ਕੈਪੀਟਲ ਆ ਚਾਈਨਾ ਦੀ ਉੱਥੇ ਜਿਹੜੇ ਕੋਵਿਡ ਕੁਆਰੰਟੀਨ ਦੇ ਨਵੇਂ ਸੈਂਟਰ ਉਹਨਾਂ ਨੇ ਬਣਾਏ ਆ ਇਸ ਦੇ ਚੱਲਦਿਆਂ ਲੋਕਾਂ ਦੇ ਵਿੱਚ ਚੀਜ਼ਾਂ ਦੀ ਖਰੀਦੋ ਫਰੋਖਤ ਦੀ ਪੈਨਿਕ ਬਾਇੰਗ ਜਿਹੜੀ ਆ ਹੜਬੜਾਹਟ ਦੇ ਵਿੱਚ ਹਫੜਾ ਦਫੜੀ ਦੇ ਵਿੱਚ ਜਿਹੜੀਆਂ ਚੀਜ਼ਾਂ ਦੀ ਖਰੀਦੋ ਫਰੋਖਤ ਆ ਉਹ ਸ਼ੁਰੂ ਹੋ ਗਈ ਆ ਸੋ ਨਵੇਂ ਕੁਆਰੰਟੀਨ ਸੈਂਟਰ ਜਿਹੜੇ ਉਹਨਾਂ ਨੇ ਉਹ ਐਡ ਕੀਤੇ ਆ ਬੀजिंग ਦੇ ਗਰੋਸਰੀ ਸਟੋਰਸ ਉੱਦਾਂ ਤਾਂ ਕਹਿੰਦੇ ਵੀ ਡਿਲੀਵਰੀਆਂ ਵੀ ਕਰਦੇ ਆ ਪਰ ਉਹ ਇਸ ਟਾਈਮ ਆਪਣੀ ਕੈਪੈਸਿਟੀ ਦੇ ਉੱਤੇ ਸਰਵਿਸਿਜ਼ ਦੇ ਵਿੱਚ ਜਿਹੜੇ ਪਹੁੰਚੇ ਹੋਏ ਆ ਲੋਕਾਂ ਨੂੰ ਜਿਹੜਾ ਆ ਉਹ ਸਮਾਨ ਹੁਣ ਮਿਲ ਨਹੀਂ ਰਿਹਾ ਉੱਥੇ ਦੀ ਐਮਾਜ਼ੋਨ ਕਹਿ ਲਓ ਜਿੱਦਾਂ ਅਲੀਬਾਬਾ ਆ ਜਾਂ ਹੋਰ ਉਹਨਾਂ ਦੀਆਂ ਜਿਹੜੀਆਂ ਲੋਕਲ ਈ-ਕਾਮਰਸ ਕੰਪਨੀਆਂ ਆ ਉਹਨਾਂ ਦੇ ਵਿੱਚ ਵੀ ਸੇਮ ਡੇ ਜਿਹੜਾ ਸਮਾਨ ਮਿਲਣ ਦੇ ਉੱਤੇ ਇੱਕ ਹਿਸਾਬ ਦੇ ਨਾਲ ਕੰਮ ਜਿਹੜਾ ਉਹ ਰੁਕਿਆ ਪਿਆ ਆ ਵਰਕਰ ਸ਼ਾਰਟੇਜ ਦੇ ਨਾਲ ਨਾਲ ਲਾਕਡਾਊਨ ਇਹ ਸਾਰਾ ਕੁਛ ਜਿਹੜਾ ਹਰਜੋਤ ਸਿੰਘ ਜੀ ਉਸ ਦੀ ਬੜੀ ਸਮੱਸਿਆ ਜਿਹੜੀ ਆ ਇਸ ਟਾਈਮ ਆ ਰਹੀ ਆ ਤੇ ਲੋਕ ਹੁਣ ਬਾਗੀ ਹੋਣੇ ਜਿਹੜੇ ਉੱਥੇ ਕਿਤੇ ਨਾ ਕਿਤੇ ਸ਼ੁਰੂ ਹੋ ਰਹੇ ਨੇ ਤੇ ਪਰ ਆਪਾਂ ਨੂੰ ਪਤਾ ਵੀ ਕਾਂਗਰਸੀ ਜਿਹੜੀ ਸਰਕਾਰ ਆ ਉੱਥੇ ਕਰਦੀ ਕੀ ਆ ਲੋਕਾਂ ਦੇ ਨਾਲ ਉਹਨਾਂ ਨੇ ਧੱਕਾ ਕਰਨਾ ਆ ਜ਼ੂ ਦੇ ਵਿੱਚ ਪਿੰਜਰੇ ਦੇ ਵਿੱਚ ਬੰਦ ਕਰਕੇ ਰੱਖਣ ਵਾਲੇ ਜਿਹੜਾ ਕੰਮ ਆ ਇਹਨਾਂ ਲੋਕਾਂ ਦੇ ਨਾਲ ਅਕਸਰ ਚਾਈਨਾ ਦੀ ਜਿਹੜੀ ਸਰਕਾਰ ਆ ਉਹ ਕਰਦੀ ਆਈ ਆ ਤੇ ਇਸ ਵਾਰੀ ਵੀ ਕੋਈ ਬਹੁਤਾ ਜਿਹੜਾ ਉਹ ਡਿਫਰੈਂਟ ਆ ਉਹ ਨਹੀਂ ਹੈਗਾ ਪਰ ਜਿਹੜਾ ਇੱਥੇ ਵੀ ਜਿਹੜਾ ਹਰਜੋਤ ਸਿੰਘ ਜੀ ਪਤਾ ਲੱਗਦਾ ਅਜੇ ਦੇਖੋ ਸਭ ਤੋਂ ਸਖਤ ਨੇ ਇੱਥੇ ਜਿਹੜੇ ਕੋਵਿਡ ਨੂੰ ਲੈ ਕੇ ਰੂਲ ਰੈਗੂਲੇਸ਼ਨਸ ਉਸ ਦੇ ਬਾਵਜੂਦ ਇਹ ਜਿਹੜਾ ਵੇਰੀਐਂਟਸ ਬਦਲ ਕੇ ਜਿਹੜੇ ਆਉਣੇ ਨਵੇਂ ਵੇਰੀਐਂਟਸ ਜਿਹੜੇ ਉਹ ਆ ਜਾਣੇ ਤੇ ਲੋਕਾਂ ਦੀ ਆਮ ਰੋਜ਼ਾਨਾ ਦੀ ਜ਼ਿੰਦਗੀ ਦੇ ਉੱਤੇ ਜਿਹੜਾ ਇਸ ਦਾ ਭੈੜਾ ਅਸਰ ਪੈਣਾ ਆ ਇੱਥੋਂ ਇਹ ਲੱਗਦਾ ਵੀ ਭਾਈ ਆਪਾਂ ਨੂੰ ਵੀ ਕਿਤੇ ਨਾ ਕਿਤੇ ਇਤਿਹਾਸ ਦੇ ਵਿੱਚ ਧਿਆਨ ਦੇ ਵਿੱਚ ਵੀ ਰਹਿਣ ਦੀ ਜ਼ਰੂਰਤ ਹੈਗੀ ਆ ਯੂਨੀਵਰਸਿਟੀ ਤੇ ਕਾਲਜਸ ਵੀ ਕਈ ਜਗ੍ਹਾ ਦੇ ਉੱਤੇ ਸ਼ਟ ਡਾਊਨ ਕਰ ਦਿੱਤੇ ਆ
ਮੂਵਮੈਂਟ ਪੂਰੀ ਤਰ੍ਹਾਂ ਉੱਥੇ ਐਨ ਸਟੈਂਡ ਸਟਿਲ ਹੀ ਆ, ਕਹਿੰਦੇ ਵੀ ਪੂਰੀ ਤਰ੍ਹਾਂ ਖੜ ਗਈ ਆ। ਤੇ ਪ੍ਰਾਈਵੇਟ ਇਕੋਨੋਮਿਸਟ ਜੋ ਆ ਤੇ ਇੰਟਰਨੈਸ਼ਨਲ ਮੋਨੀਟਰੀ ਫੰਡ, ਉਹਨਾਂ ਨੇ ਚਾਈਨਾ ਦਾ ਜੋ ਐਨੂਅਲ ਇਕਨੋਮਿਕ ਗਰੋਥ ਫੋਰਕਾਸਟ ਆ ਉਸ ਨੂੰ ਕੱਟ ਕਰ ਦਿੱਤਾ, ਉਹਨੂੰ ਟ੍ਰਿਮ ਕੀਤਾ ਹੈਗਾ। ਕਹਿੰਦੇ ਵੀ ਗਵਰਨਮੈਂਟ ਨੇ ਬਹੁਤ ਸਾਰੀਆਂ ਦੁਕਾਨਾਂ ਤੇ ਆਫਿਸਿਸ ਬੰਦ ਕਰ ਦਿੱਤੇ ਹੈਗੇ ਆ। ਮੈਨੂਫੈਕਚਰਿੰਗ ਦੇ ਉੱਤੇ ਜੋ ਆ ਕੰਟਰੋਲ ਬੜਾ ਸਖਤ ਕਰ ਦਿੱਤਾ ਹੈ। ਸੋ ਇਕੋਨਮੀ ਜਿਸ ਤਰ੍ਹਾਂ ਚਾਈਨਾ ਦੀ ਬੜੀ ਹਰਟ ਹੋਈ ਸੀ 2-2.5 ਸਾਲਾਂ 'ਚ, ਤੇ ਉਹ ਹੋਰ ਜ਼ਿਆਦਾ ਹੁਣ ਹਰਟ ਹੋਣ ਜਾ ਰਹੀ ਹੈ। ਯਾ ਯਾ ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਯੂਕਰੇਨ ਤੋਂ ਜਿਹੜੀ ਇਹ ਖਬਰਾਂ ਰਿਪੋਰਟਸ ਜਿਹੜੀਆਂ ਉਹ ਆ ਰਹੀਆਂ ਆ, ਲਗਾਤਾਰ ਮਿਜ਼ਾਈਲ ਅਟੈਕਸ ਯੂਕਰੇਨ ਦੇ ਉੱਤੇ ਰੂਸ ਦੇ ਦੁਆਰਾ ਕੀਤੇ ਜਾ ਰਹੇ ਆ, ਤੇ ਯੂਕਰੇਨ ਦਾ ਬਹੁਤ ਸਾਰਾ ਜਿਹੜਾ ਹਿੱਸਾ ਕਹਿੰਦੇ ਵੀ ਜਿਹੜਾ ਕੀਵ ਰਾਜਧਾਨੀ ਉਹਦਾ 60% ਹਰਜੋਤ ਸਿੰਘ ਜੀ ਹਿੱਸਾ ਉੱਥੇ ਲਗਾਤਾਰ ਰੋਲਿੰਗ ਬਲੈਕਆਊਟਸ ਜਿਹੜੇ ਉਹ ਚੱਲ ਰਹੇ ਆ। 60% ਹਿੱਸਾ ਅਜਿਹਾ ਹੈ ਜਿੱਥੇ 2 ਦਿਨ ਹੋ ਗਏ ਆ ਵੀ ਬਿਜਲੀ ਜਿਹੜੀ ਉਹ ਨਹੀਂ ਆਈ। ਹੀਟ, ਵਾਟਰ ਤੇ ਪਾਵਰ, ਇਸ ਦੀ ਸਮੱਸਿਆ ਤੋਂ ਜਿਹੜੇ ਬਹੁਤ ਸਾਰੇ ਯੂਕਰੇਨੀ ਲੋਕ ਆ ਉਹਨਾਂ ਨੂੰ ਉਸ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ ਆ। ਸੋ ਰਸ਼ੀਅਨ ਮਿਜ਼ਾਈਲ ਅਟੈਕਸ ਜਿਹੜੇ ਸੀਰੀਜ਼ ਦੇ ਵਿੱਚ ਉੱਥੇ ਲਗਾਤਾਰ ਹੋਏ ਸੀ, ਉਹਦੀ ਪ੍ਰੋਬਲਮ ਆ। ਉੱਥੋਂ ਦੇ ਜਿਹੜੇ ਮੇਅਰ ਵਿਟਾਲੀ ਕਲਿਚਕੋ, ਉਹਨਾਂ ਨੇ ਜਿਹੜੀ ਉਹ ਜਾਣਕਾਰੀ ਦਿੱਤੀ ਹੈ। 3 ਮਿਲੀਅਨ ਦੀ ਪਾਪੂਲੇਸ਼ਨ ਵਾਲਾ ਇਹ ਸ਼ਹਿਰ ਆ, ਇਸ ਟਾਈਮ ਕਹਿੰਦੇ ਵੀ 60% ਪਾਵਰ ਤੋਂ ਬਗੈਰ ਆ, ਤੇ ਰੋਲਿੰਗ ਬਲੈਕਆਊਟਸ ਪੂਰੇ ਮੁਲਕ ਦੇ ਵਿੱਚ ਇਸ ਟਾਈਮ ਚੱਲ ਰਹੇ ਨੇ। ਉੱਥੋਂ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ, ਉਹਨਾਂ ਨੇ ਕਿਹਾ ਵੀ ਅਸੀਂ ਹੌਲੀ ਹੌਲੀ ਇਹ ਸਾਰੀਆਂ ਸਹੂਲਤਾਂ ਨੂੰ ਮੁੜ ਦੁਬਾਰਾ ਚਾਲੂ ਕਰਨ ਦੇ ਵਿੱਚ ਲੱਗੇ ਹੈਗੇ ਆ। ਤੇ ਪਰ ਕਹਿੰਦੇ ਵੀ ਜਿਹੜੇ 15 ਅਜਿਹੇ ਇਲਾਕੇ ਨੇ ਜਿੱਥੇ ਇਸ ਟਾਈਮ ਵੱਡੀ ਮੁਸ਼ਕਲ ਜਿਹੜੀ ਆ ਉਹ ਆ ਰਹੀ ਆ। UN ਦੇ ਜਿਹੜੇ ਹਾਈ ਕਮਿਸ਼ਨਰ ਹਿਊਮਨ ਰਾਈਟਸ ਦੇ ਲਈ ਹੈਗੇ ਆ, ਉਹਨਾਂ ਨੇ ਕਿਹਾ ਆ ਵੀ ਜਿਹੜੇ ਰਸ਼ੀਅਨ ਸਟ੍ਰਾਈਕਸ ਦੇ ਨਾਲ ਜਿਹੜੇ ਕ੍ਰਿਟੀਕਲ ਇਨਫਰਾਸਟ੍ਰਕਚਰ ਦੇ ਉੱਤੇ ਹਮਲਾ ਹੋਇਆ ਆ, ਉਹਦੇ ਕਰਕੇ ਹੁਣ ਤੱਕ ਅਕਤੂਬਰ ਤੋਂ ਲੈ ਕੇ ਹੁਣ ਤੱਕ 77 ਬੰਦੇ ਸਿਰਫ ਇਹਨਾਂ ਚੀਜ਼ਾਂ ਦੀ ਸਹੂਲਤ ਨਾ ਮਿਲਣ ਕਰਕੇ ਵੀ ਜਿਹੜੇ ਉਹ ਮਰ ਚੁੱਕੇ ਹੈਗੇ ਆ। ਸੋ ਕਹਿੰਦੇ ਵੀ ਬਹੁਤ ਵੱਡੀਆਂ ਜਿਹੜੀਆਂ ਮੁਸ਼ਕਲਾਂ ਦੇ ਵਿੱਚੋਂ ਇਸ ਟਾਈਮ ਉਹਨਾਂ ਨੂੰ ਉਸ ਦੇ ਵਿੱਚੋਂ ਜਿਹੜਾ ਉਹ ਸਾਹਮਣਾ ਕਰਨਾ ਪੈ ਰਿਹਾ ਹੈ।